बिस्मिल्लाहिर्रहमानिर्रहीम ते अस्सलाम वालेकुम। 3 नवंबर पाकिस्तान दे विच पीर दी सवेर ते अज दे पंजाबी वीलॉग च चढ़दे ते लैंदे पंजाब दे सज्जणा ते मित्रां, भैणां ते भरावां, मावां ते बजुर्गां नूं जी आयां। अज दी सब तो पहली खबर तो जाहिर है काउंटडाउन ते गल करांगे। 26 दिन 26 डेज़ 26 दिन रह गए ने फील्ड मार्शल आसिम मुनीर साहब की दूजी रिटायरमेंट तो मुल्क च नवें आर्मी चीफ के आउण च। हुण जरा अज दियां गूढ़ियां ते संघणियां गल्लां कर लईए। पहली खबर जी तुहाडे सामने रखनी है वो बार कौंसल नूं धचका लगा तो उस तो बाद पास सफदर भी खुल के बाहर आ गया। पास सफदर साहब की मैं तारीफ करता रहना। उन्होंने हुण मरीम साहबा नूं बददुआवां देनियां शुरू कर दित्तियां ने। हाँ जी, दुआवां तो दिंदियां तुसीं सुनिया सी घर वाले नूं, पर हुण बददुआवां दे रहे हैं। की दे रहे हैं, की कुरला रहे हैं, की वो अपना मेरा मतलब है इस वेले अपना जिहड़ा तुसीं यही कहो कि जिहड़ा अपना मुकदमा रख रहे हैं रब दे हजूर, वो तुहानूं दसदे हैं। लेकिन वो खुल के बददुआवां दे रहे हैं, उस पासे आने। लेकिन यह जरा बार कौंसल के जिहड़े इलैक्शन होए ने ਇਹਦੇ ਵਿੱਚ ਧਚਕਾ ਲੱਗਾ ਹਕੂਮਤੀ ਗਰੁੱਪ ਨੂੰ। ਸਾਰਾ ਡੰਡਾ ਛੰਡਾ ਪੈਸੇ ਸ਼ੈਸੇ ਹੋਣ ਦੇ ਬਾਵਜੂਦ ਗੁਜਰਾਂਵਾਲੇ 'ਚ ਵੀ, ਲਾਹੌਰ 'ਚ ਵੀ, ਹਰ ਜਗ੍ਹਾ ਤੇ ਐਸੇ ਉਮੀਦਵਾਰ ਜਿਹੜੇ ਜਾਂ ਹਾਮਦ ਖਾਨ ਗਰੁੱਪ ਜਾਂ ILF ਦੇ ਜਾਂ ਕਿਸੇ ਵੀ ਤਰ੍ਹਾਂ ਨਾਲ ਇਮਰਾਨ ਖਾਨ ਦੀ ਇੰਡੋਰਸਮੈਂਟ ਸੀ, ਉਹ ਜਿੱਤ ਗਏ ਨੇ ਔਰ ਬੜੇ ਸਾਰੇ ਜਿੱਤ ਗਏ ਨੇ। ਉਹਨਾਂ ਦੇ ਹੁਣ ਨਤੀਜੇ ਜਿਹੜੇ ਨੇ ਡੱਕ ਲਏ ਨੇ ਤੇ ਕੋਸ਼ਿਸ਼ ਕਰ ਰਹੇ ਨੇ ਵੀ ਫਾਰਮ 47 ਵਾਲੇ ਨਤੀਜੇ ਹੁਣ ਵਕੀਲਾਂ 'ਚ ਵੀ ਜਾਰੀ ਕਰੀਏ। ਬਹਰਹਾਲ ਇਹ ਕੜਮਾਸ ਪਿਆ ਇਸ ਵੇਲੇ। ਇਹਦਾ ਜੋ ਵੀ ਨਿਕਲੇਗਾ ਸੂਰਤ ਹਾਲ ਤੁਹਾਡੇ ਸਾਹਮਣੇ ਰੱਖਾਂਗੇ। ਜ਼ਾਹਿਰ ਹੈ ਉਹਨਾਂ ਨੇ ਸੀਟਾਂ ਤੇ ਨਹੀਂ ਦੇਣੀਆਂ, ਉਹ ਤੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਫਾਰਮ 47 ਜਾਰੀ ਕਰਕੇ ਸੀਟਾਂ ਦੇ ਉੱਤੇ ਤੇ ਕੋਈ ਨਾ ਕੋਈ ਕਬਜ਼ਾ ਕਰ ਹੀ ਲੈਣਾ। ਲੇਕਿਨ ਅਗਲੀ ਖਬਰ ਜ਼ਰਾ ਬਾਜੀ ਦੀ ਦੇ ਦਈਏ ਤੁਹਾਨੂੰ TLP ਦੇ ਨਾਲ, ਕਿਉਂਕਿ ਫਿਰ ਪਾਸ ਸਫਦਰ ਦੀ ਵੀ ਗੱਲ ਕਰਨੀ ਹੈ, ਉਹ ਵੀ ਇਹਦੇ ਵਿੱਚੋਂ ਨਿਕਲਦੀ ਹੈ। ਸਭ ਤੋਂ ਪਹਿਲਾਂ ਤੇ ਬੋਰਡ ਲਾ ਛੱਡੇ ਨੇ ਪੂਰੇ ਪੰਜਾਬ ਦੇ ਵਿੱਚ ਕਿ ਜਿੱਥੇ TLP ਦਾ ਕੋਈ ਬੰਦਾ ਤੁਹਾਨੂੰ ਪਤਾ ਜਿਹੜਾ ਵਰਕਰ ਹੈ ਸਾਨੂੰ ਦੱਸ ਦਿਓ। ਬਾਜਮਾਤ ਪ੍ਰੈਸ ਕਾਨਫਰੰਸਾਂ ਤੇ ਹੋ ਹੀ ਰਹੀਆਂ ਨੇ। ਫਿਰ ਉਲਮਾ ਹਜ਼ਰਾਤ ਨੂੰ ਜਿਹੜਾ 25,000 ਰੁਪਈਆ ਦੇਣ ਦਾ ਫੈਸਲਾ ਕੀਤਾ ਹੈ, ਉਹਨਾਂ ਨੇ ਵੀ 330 ਮਦਰਸੇ ਜਿਹੜੇ ਨੇ ਉਹ ਰਾਗਬ ਨਈਮੀ ਸਾਹਿਬ ਜਿਹੜੇ ਮੌਲਾਨਾ ਨੇ ਉਹਨਾਂ ਦੇ ਹਵਾਲੇ ਕਰ ਦਿੱਤੇ ਨੇ। ਉੱਥੇ ਹੁਣ ਨੂਨ ਲੀਗ ਦੇ ਆਲਮ ਆ ਜਾਣਗੇ ਸਾਰੇ। ਮਤਲਬ TLP ਤੇ ਇਸ ਵੇਲੇ ਕੰਮ ਜਿਹੜਾ ਉਹ ਖਰਾਬ ਹੈ। ਠੀਕ ਹੈ ਜੀ। ਨਾਲ ਹੀ ਇਹ ਫੈਸਲਾ ਕੀਤਾ ਮਰੀਮ ਸਾਹਿਬਾ ਨੇ ਕਿ ਪੂਰੇ ਪੰਜਾਬ ਦੇ ਵਿੱਚ ਹੁਣ ਕੰਧਾਂ ਜਿਹੜੀਆਂ ਨੇ ਨਾ ਉਹਨਾਂ ਦੇ ਉੱਤੇ ਉਹ ਜਿਹੜਾ ਮਰਦ ਕभी ਫਲਾਨਾ ਨਹੀਂ ਹੋਤਾ तो ਫਲਾਨੀ ਸ਼ੈ ਫਲਾਨੀ ਨਹੀਂ ਹੋਤੀ, ਮਹਿਬੂਬ ਕਦਮੋਂ ਮੇਂ, ਉਹ ਜੋ ਕੁਝ ਲਿਖਿਆ ਹੋਇਆ ਮਰੀਮ ਸਾਹਿਬਾ ਨੇ ਕਿਹਾ ਵੀ ਇਹਨੂੰ ਚੂਨਾ ਕਰੋ। ਇਹ ਦੁਸ਼ਮਣ ਦੀ ਗੱਲ ਇੱਥੇ ਮਤਲਬ ਦੁਸ਼ਮਣ ਦੀ ਹੈ ਵੀ ਇਹ ਦੁਸ਼ਮਣ ਦੀ ਗੱਲ ਦਾ ਮਤਲਬ ਇਹ ਹੈ ਕਿ ਇੱਥੇ ਗੰਦ ਪਾਇਆ ਹੋਇਆ ਕੰਧਾਂ ਦੇ ਉੱਤੇ, ਇਹ ਸਾਰਾ ਕੁਝ ਇੱਥੇ ਸਾਫ਼ ਕਰੋ, ਚੂਨਾ ਸ਼ੂਨਾ ਕਰੋ, ਫੁੱਲ ਬੂਟੇ ਬਣਾਓ ਇਹਨਾਂ ਦੇ ਉੱਤੇ। ਉਹਨਾਂ ਨੇ ਕਿਹਾ ਜੀ ਬਿਊਟੀਫਿਕੇਸ਼ਨ ਹੋਵੇ ਤੇ ਨਾਲ ਜ਼ਿਆਦਾਤਰ ਇਹ ਵਾਲ ਚੌਕਿੰਗ ਤਹਿਰੀਕੇ ਲੱਬੈਕ ਨੇ ਵੀ ਹਰ ਸ਼ਹਿਰ ਦੇ ਵਿੱਚ ਕੀਤੀ ਹੈ। ਅਸਲ ਉਹਨਾਂ ਦਾ ਇਹ ਬਿਊਟੀਫਿਕੇਸ਼ਨ ਦੇ ਵਿੱਚੋਂ ਜਿਹੜਾ ਅਸਲ ਏਜੰਡਾ ਉਹ ਹੈ ਕਿ ਤਹਿਰੀਕੇ ਲੱਬੈਕ ਦਾ ਜਿਹੜਾ ਵੀ ਕੋਈ ਪੈਗਾਮ ਹੈ, ਕੋਈ ਗੱਲਬਾਤ ਹੈ, ਉਹਨੂੰ ਮਿਟਾਇਆ ਜਾਏ ਸਾਰੀਆਂ ਦੀਵਾਰਾਂ ਤੋਂ। ਉਹ ਉਹਨਾਂ ਨੇ ਐਲਾਨ ਕਰ ਛੱਡਿਆ। ਮੈਂ ਤੁਹਾਨੂੰ ਦੱਸਿਆ ਵੀ ਹੁਣ ਮਲਟੀ ਪ੍ਰੋਂਗ ਜਿਹੜੀ ਸਟ੍ਰੈਟਜੀ ਹੈ, ਇੱਕ ਪਾਸੇ ਉਲਮਾ ਹਜ਼ਰਾਤ ਨੂੰ 25,000 ਰੁਪਈਆ ਦਿੱਤਾ ਜਾ ਰਿਹਾ, ਦੂਜੇ ਪਾਸੇ ਰਾਗਬ ਨਈਮੀ ਸਾਹਿਬ ਨੂੰ 330 ਮਸਜਿਦਾਂ ਉਹਨਾਂ ਦੀਆਂ ਫੜਾਤੀਆਂ ਨੇ, ਤੀਜੇ ਪਾਸੇ ਹੋਰਡਿੰਗ ਬੋਰਡ ਲਾਤੇ ਨੇ ਕਿ ਕਿਤੇ ਵੀ ਲੱਬੈਕ ਦਾ ਕੋਈ ਵੀ ਵਰਕਰ ਤੁਹਾਨੂੰ ਸਰਗਰਮ ਨਜ਼ਰ ਆਉਂਦਾ ਸਾਨੂੰ ਦੱਸੋ, ਅਸੀਂ ਉਹਨੂੰ ਚੁੱਕ ਲਈਏ। ਚੌਥੇ ਪਾਸੇ ਜਿਹੜਾ ਉਹ ਤੁਹਾਨੂੰ ਪਤਾ ਉਹਨਾਂ ਦੀਆਂ ਨਾ ਲਾਸ਼ਾਂ ਦਿੱਤੀਆਂ, ਨਾ ਦੱਸਿਆ ਵੀ ਬੰਦੇ ਕਿੱਥੇ ਨੇ, ਨਾ ਉਹਨਾਂ ਦੇ ਜੋ ਸਾਧ ਰਿਜ਼ਵੀ ਵਗੈਰਾ ਉਹਨਾਂ ਦੀ ਗ੍ਰਿਫਤਾਰੀ ਪਾਈ ਹੈ, ਉਹਨਾਂ ਨੂੰ ਵੀ ਦੱਬ ਕੇ ਰੱਖਿਆ ਕਿਸੇ ਜਗ੍ਹਾ ਦੇ ਉੱਤੇ। ਅੱਛਾ, ਪੰਜਵੇਂ ਪਾਸੇ ਹੁਣ ਬਾਜੀ ਨੇ ਆਖਿਆ ਵੀ ਲਾਹੌਰ, ਬਹਾਵਲਪੁਰ, ਡੇਰਾ ਗਾਜ਼ੀ ਖਾਂ, ਗੁਜਰਾਤ, ਸਰਗੋਦਾ, ਫੈਸਲਾਬਾਦ, ਰਾਵਲਪਿੰਡੀ, ਇਹਨਾਂ ਦੀ ਬਿਊਟੀਫਿਕੇਸ਼ਨ ਕਰੋ। ਇਹ ਉਹ ਸਾਰੇ ਇਲਾਕੇ ਨੇ ਜਿੱਥੇ ਲੱਬੈਕ ਦਾ ਜ਼ੋਰ ਸੀ ਅਤੇ ਉਹ ਆਉਂਦੇ ਨੇ ਕਿ ਮੁਲਤਾਨ ਡਿਵੀਜ਼ਨ, ਨਵੰਬਰ, ਗੁਜਰਾਂਵਾਲਾ ਡਿਵੀਜ਼ਨ 'ਚ ਦਸੰਬਰ ਦੇ ਆਖਰ ਤੱਕ ਸਕੀਮਾਂ ਮੁਕੰਮਲ ਕਰੋ ਅਤੇ ਕੰਧਾਂ ਦੇ ਉੱਤੋਂ ਇਹਨਾਂ ਦਾ ਪੈਗਾਮ ਹਟਾਓ। ਸਾਈਵਲ ਡਿਵੀਜ਼ਨ ਦੀ ਬਿਊਟੀਫਿਕੇਸ਼ਨ ਦੀਆਂ 24 ਸਕੀਮਾਂ ਅਗਲੇ ਮਾਰਚ ਤੱਕ ਮੁਕੰਮਲ ਕਰੋ। ਇਹ ਉਹਨਾਂ ਨੇ ਹੁਣ ਸ਼ਹਿਰਾਂ ਦੀ ਜਿਹੜੀ ਹੈ ਨਾ ਉਹ ਖੂਬਸੂਰਤੀ ਦੇ ਬਹਾਨੇ ਲੱਬੈਕ ਨੂੰ ਜਿਹੜਾ ਉਹ ਮੁਕੰਮਲ ਤੌਰ 'ਤੇ ਜਿਹੜਾ ਉੱਥੋਂ ਗਾਇਬ ਕਰਨ ਲਈ ਕੋਸ਼ਿਸ਼ ਕੀਤੀ ਹੈ। ਹੁਣ ਆ ਜਾਓ ਜ਼ਰਾ ਪਾਸ ਸਫਦਰ 'ਤੇ। ਪਾਸ ਸਫਦਰ ਸਾਹਿਬ ਜ਼ਾਹਿਰ ਹੈ ਜੋ ਕੁਝ ਉਹਨਾਂ ਨਾਲ ਹੋ ਰਿਹਾ, ਜਿਸ ਤਰ੍ਹਾਂ ਖਾਤੂਨ ਅਵਲ ਹੁੰਦੇ ਨੇ ਉਹ ਮਰਦੇ ਅਵਲ ਨੇ ਪੰਜਾਬ ਦੇ, ਲੇਕਿਨ ਜਿਵੇਂ ਉਹਨਾਂ ਨੂੰ ਪੰਜਾਬ ਬਦਰ ਕੀਤਾ ਇਸ ਵੇਲੇ ਭਾ ਸਾਡੇ ਨੂੰ, ਉਹ ਤੁਹਾਨੂੰ ਅਸੀਂ ਪਹਿਲੇ ਵੀ ਦੱਸਿਆ ਸੀ ਕਿ ਭਾ ਦੇ ਖਿਲਾਫ ਜਿਹੜੀ ਸਾਜ਼ਿਸ਼ ਸੀ ਉਹਦੇ ਵਿੱਚ ਵਜ਼ੀਰ ਆਲਾ ਆਫਿਸ ਵੀ ਸ਼ਾਮਿਲ ਸੀ ਅਤੇ ਚੀਫ ਸੈਕਟਰੀ ਆਫਿਸ ਵੀ ਸ਼ਾਮਿਲ ਸੀ। ਅਤੇ ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਭਾ ਸਫਦਰ ਦਾ ਬੜਾ ਇਹਤਰਾਮ ਕਰਦੇ ਨੇ, ਰਿਸ਼ਤਾ ਵੀ ਇਹੋ ਜਿਹਾ ਹੈ। ਭਾ ਸਫਦਰ ਵੈਸੇ ਵੀ ਬੰਦਾ ਸ਼ਰੀਫ ਹੈ ਔਰ ਉਹਨਾਂ ਨੇ ਆਪਣਾ ਰਿਸ਼ਤਾ ਵੀ ਮੁਅੱਦਬਾਨਾ ਹੀ ਰੱਖਿਆ ਹੈ ਅਤੇ ਮੀਆਂ ਸਾਹਿਬ ਨੇ ਭਾ ਸਫਦਰ ਦਾ ਮਾੜਾ ਚੰਗਾ ਇਹਤਰਾਮ ਹੀ ਕੀਤਾ। ਹੁਣ ਮੀਆਂ ਸਾਹਿਬ ਦੇ ਕੰਨ ਭਰੇ ਗਏ ਕਿ ਇਹ ਇੱਥੇ ਪੰਜਾਬ ਦੇ ਵਿੱਚ ਬੜਾ ਸਿਆਪਾ ਪਾ ਰਹੇ ਨੇ ਅਤੇ ਹਕੂਮਤ ਨਹੀਂ ਚੱਲਣ ਦੇਣ ਰਹੇ। ਉਹ ਉਹਨਾਂ ਨੂੰ ਦੇਸ ਨਿਕਾਲਾ ਇੱਕ ਕਿਸਮ ਦਾ ਲੱਭ ਗਿਆ। ਉਹ ਦਿੱਤਾ ਕਿ ਉਹਨਾਂ ਆਪ ਹੀ ਆਖਿਆ ਜੀ ਮੈਂ ਨਹੀਂ ਆਉਂਦਾ, ਤੁਸੀਂ ਚਲਾ ਲਓ ਗਵਰਨਮੈਂਟ। ਜੇ ਇਸ ਵੇਲੇ ਭਾ ਸਫਦਰ ਨੇ ਦੱਸਿਆ ਜੀ ਕਿ ਤੁਹਾਡੇ ਬਾਰੇ ਇਹ ਸ਼ਿਕਾਇਤਾਂ ਲਾਉਂਦੇ ਨੇ ਮੀਆਂ ਸਾਹਿਬ ਨੂੰ ਕਿ ਇਹ ਇੱਥੇ ਰੌਲਾ ਗੋਲਾ ਪਾਉਂਦੇ ਨੇ ਅਤੇ ਮਰੀਮ ਸਾਹਿਬਾ ਵਾਸਤੇ ਮਾਮਲਾਤ ਖਰਾਬ ਕਰਦੇ ਨੇ, ਬਿਊਰੋਕਰੇਸੀ ਦੇ ਵਿੱਚ ਮੇਰਾ ਮਤਲਬ ਪੰਗੇ ਸ਼ੰਗੇ ਲੈਂਦੇ ਨੇ। ਉਹਨਾਂ ਕਿਹਾ ਭਾਈ ਤੁਸੀਂ ਆਪਣੀ ਹਕੂਮਤ ਰੱਖੋ, ਮੈਂ ਆਉਂਦਾ ਹੀ ਨਹੀਂ, ਮੈਂ ਉੱਥੇ ਮਾਨਸੇਰੇ ਰਵਾਂਗਾ। ਉਹ ਉੱਥੇ ਜਾ ਬਸੇ, ਕਦੀ ਕਦਾਈ ਉਹ ਆਪਣਾ ਇਸਲਾਮਾਬਾਦ ਆਉਂਦੇ ਨੇ,
ਆਪਣੇ ਬੱਚਿਆਂ ਨੂੰ ਮਿਲ ਕੇ ਉੱਥੋਂ ਨਿਕਲ ਜਾਂਦੇ ਨੇ। ਉਹ ਇਸ ਪਾਸੇ ਨੂੰ ਕਦੀ ਤੁਸੀਂ ਉਹਨਾਂ ਨੂੰ ਵੇਖਿਆ ਹੀ ਨਹੀਂ ਹੋਏਗਾ ਕਿਸੇ ਪਾਸੇ। ਹਾਲਾਂਕਿ ਉਹ ਤਬਲੀਗੀ ਇਜਤਮਾ, ਤਬਲੀਗੀ ਸੈਂਟਰ ਜਿਹੜਾ ਆਪਣਾ ਸਾਰਾ ਸਿਸਟਮ ਉਹਦੇ ਵਿੱਚੋਂ ਬੜਾ ਆਉਂਦੇ ਜਾਂਦੇ ਸਨ, ਲੇਕਿਨ ਹੁਣ ਉਹਨਾਂ ਨੇ ਉਧਰੋਂ ਵੀ, ਮੇਰਾ ਮਤਲਬ ਜੋ ਵੀ ਤਬਲੀਗ ਵਾਲਾ ਕੰਮ ਵੀ ਉੱਥੇ ਇਸਲਾਮਾਬਾਦ ਤੇ ਪਰਾਂ KP ਉਸੇ ਪਾਸੇ ਕਰਦੇ ਨੇ, ਇਸ ਪਾਸੇ ਨੂੰ ਉਹ ਨਹੀਂ ਆਉਂਦੇ। ਲੇਕਿਨ ਹੁਣ ਉਹਨਾਂ ਨੇ ਤੰਗ ਹੋ ਕੇ, ਕਿਉਂਕਿ ਜ਼ਾਹਿਰ ਹੈ ਹਰ ਬੰਦੇ ਦਾ ਇੱਕ ਮੈਂ ਇਹੀ ਕਹਾਂਗਾ ਤੁਹਾਨੂੰ ਕਿ ਇੱਕ ਉਹਦਾ ਸਬਰ ਹੁੰਦਾ, ਸਬਰ ਕਿਸੇ ਵੇਲੇ ਟੁੱਟ ਵੀ ਜਾਂਦਾ। ਹੁਣ ਕੈਪਟਨ ਸਫਦਰ ਸਾਹਿਬ ਦਾ ਮੇਰੇ ਖਿਆਲ ਸਬਰ ਨੇ ਜਵਾਬ ਦਿੱਤਾ ਹੈ। ਇਹ ਵੀਡੀਓ ਹੁਣ ਪਤਾ ਨਹੀਂ ਪੁਰਾਣੀ ਹੈ ਨਵੀਂ ਹੈ। ਉਹ ਆਂਦਾ ਹੈ ਵੀ ਅੱਲਾ ਮੁਮਤਾਜ਼ ਕਾਦਰੀ ਨੂੰ ਪੈਦਾ ਕਰੇ। ਹੁਣ ਮੁਮਤਾਜ਼ ਕਾਦਰੀ ਸਾਹਿਬ ਦੇ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਵੀ ਉਹ ਵਾਕਿਆ ਹੋਇਆ ਸੀ ਉਹਦੇ ਤੇ। ਹੁਣ ਇਸ ਵੇਲੇ ਜੋ ਕੁਝ TLP ਨਾਲ ਹੋਇਆ, TLP ਦੀ ਜਿਹੜੀ ਸਿਆਸਤ ਸੀ, ਮੈਂ ਤੇ ਉਹਦੇ ਨਾਲ ਕਦੀ ਵੀ ਐਗਰੀ ਨਹੀਂ ਕਰਦਾ। ਮੈਂ ਤੁਹਾਨੂੰ ਦੱਸਿਆ ਵੀ ਉਹ ਸ਼ਿੱਦਤ ਦੀ ਸਿਆਸਤ ਸੀ, ਜ਼ੁਲਮ ਦੀ ਸਿਆਸਤ ਸੀ। ਤੇ ਲੇਕਿਨ ਜੋ ਕੁਝ ਵੀ ਹੋਇਆ ਉਸ ਸੂਰਤ ਹਾਲ ਦੇ ਵਿੱਚ ਇਸ ਵੇਲੇ ਭਾ ਸਫਦਰ ਦਾ ਇਹ ਵੀਡੀਓ ਅਗਰ ਤੇ ਤਾਜ਼ਾ, ਅਗਰ ਤੇ ਪੁਰਾਣਾ ਚਲੋ ਫਿਰ ਤੇ ਸਮਝ ਆਉਂਦੀ ਹੈ। ਹੁਣ ਇਹ ਸਾਨੂੰ ਨਹੀਂ ਪਤਾ ਵੀ ਇਹ ਤਾਜ਼ਾ ਹੈ ਕਿ ਪੁਰਾਣਾ ਹੈ, ਲੇਕਿਨ ਫੈਲਿਆ ਹੋਇਆ ਬੜਾ ਹੈ। या अल्लाह मेगाजी अलमदीन पैदा कर, या अल्लाह मुमताज कादरी पैदा कर, या अल्लाह मुमताज कादरी पैदा कर, या अल्लाह अब्दुल कयूम अज़हरी पैदा कर, गुलाम गौस अज़हरी पैदा कर। ਅਗਰ ਤੇ ਨਵਾਂ ਹੈ ਤੇ ਫਿਰ ਤੇ ਸਮਝ ਆ ਗਈ ਕਿ ਭਾ ਸਫਦਰ ਕਿਉਂ ਇਹ ਦੁਆਵਾਂ ਕਰਦਾ। ਇਹਦਾ ਮਤਲਬ ਹੈ ਵੀ ਉਹਨੂੰ ਤੰਗ ਬਹੁਤ ਜ਼ਿਆਦਾ ਕਰ ਦਿੱਤਾ ਬਾਜੀ ਨੇ ਔਰ ਗਵਰਨਮੈਂਟ ਨੇ, ਪੰਜਾਬ ਦੀ ਨੇ, ਤੇ ਉਹ ਹੁਣ ਇਹ ਜਿਹੜੀਆਂ ਦੁਆਵਾਂ ਕਰ ਰਹੇ ਨੇ, ਮੈਂ ਇਹੀ ਕਹਿ ਸਕਦਾ ਵੀ ਮੈਂ ਮਸ਼ਵਰਾ ਉਹਨਾਂ ਨੂੰ ਬਹਰਹਾਲ ਇਹੀ ਦਿਆਂਗਾ ਕਿ ਉਹਨਾਂ ਨੂੰ ਇਹ ਦੁਆ ਨਹੀਂ ਕਰਨੀ ਚਾਹੀਦੀ। ਅੱਛਾ ਜੀ, ਅੱਗੋਂ ਖੌਲਾ ਚੌਧਰੀ ਇੱਕ ਪਾਕਿਸਤਾਨ ਤਹਿਰੀਕ ਇਨਸਾਫ ਦੀ ਕਾਰਕੁਨ ਹੈ। ਉਹਨਾਂ ਦੇ ਸ਼ੌਹਰ ਆਰਿਫ ਰਿੰਦ ਉਹ ਯੂਥ ਦੇ ਸਾਡੇ ਵਰਕਰ ਨੇ, ਬੜਾ ਚੰਗਾ ਵਰਕਰ ਹੈ ਮੁੰਡਾ। ISF ਔਰ ਯੂਥ ਵਿੰਗ ਜਿਹੜਾ ਉਹਦੇ 'ਚ ਉਹਨੇ ਬੜਾ ਕੰਮ ਕੀਤਾ। ਇਹਨਾਂ ਦੋਵਾਂ ਬੱਚੇ ਦਾ ਵਿਆਹ ਹੋਇਆ ਆਪਸ ਦੇ ਵਿੱਚ, ਦੋਨੇ ਉਮਰੇ ਤੇ ਜਾ ਰਹੇ ਸਨ ਤੇ ਉੱਥੋਂ ਖੌਲਾ ਚੌਧਰੀ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਅਦਾਲਤਾਂ 'ਚ ਪੇਸ਼ ਕੀਤਾ। ਅੱਛਾ, ਜ਼ਾਹਿਰ ਹੈ ਮੈਂ ਤੇ ਉਹ ਇੱਕ ਵਕੀਲ ਸਾਹਿਬ ਜਿਨ੍ਹਾਂ ਦੇ ਬਾਰੇ ਤਾਸਰ ਹੈ ਔਰ ਉਸ ਤਾਸਰ ਦੀ ਵਜ੍ਹਾ ਤੋਂ ਅਸੀਂ ਆਪਣਾ ਓਪੀਨੀਅਨ ਦਿੰਦੇ ਹਾਂ ਹਰ ਵਾਰੀ ਹਰ ਵੀਲੌਗ ਦੇ ਵਿੱਚ, ਔਰ ਨਾਲ ਇਹ ਕਲੀਅਰ ਕਰਦੇ ਕਿ ਤਾਸਰ ਹੈ। ਅਸੀਂ ਉਹਨਾਂ ਦੇ ਉੱਤੇ ਕੋਈ ਹਤਮੀ ਗੱਲ ਨਹੀਂ ਕਰਦੇ ਕਿ ਇੰਝ ਹੈ। ਅਸੀਂ ਹਰ ਜਗ੍ਹਾ ਤੇ ਆਨੇ ਕਿ ਸਾਡਾ ਇਹ ਤਾਸਰ ਹੈ, ਲੋਕਾਂ ਦਾ ਇਹ ਤਾਸਰ ਹੈ ਔਰ ਸਾਡਾ ਓਪੀਨੀਅਨ ਹੈ ਕਿ ਉਹ ISI ਦੀ ਇਮਾਂ ਦੇ ਉੱਤੇ ਕੰਮ ਕਰਦੇ ਨੇ। ਉਹ ਇਸ ਮੁਕੱਦਮੇ 'ਚ ਫਿਰ ਦੇਖੇ ਗਏ ਨੇ। ਖੈਰ, ਕੱਲ੍ਹ ਉਹਨਾਂ ਨੂੰ ਬੜਾ ਵੱਟ ਲੱਗਾ ਸਾਡੀ ਗੱਲ ਦਾ ਤੇ ਉਹਨਾਂ ਨੇ ਟਵਿੱਟਰ ਤੇ ਆ ਕੇ ਕਿਹਾ ਕਿ ਜੀ ਮੈਂ ਨਹੀਂ ਹੈਗਾ ISI ਦੇ ਨਾਲ ਟਾਊਟ ਨਹੀਂ, ਮੈਂ ਉਹਨਾਂ ਦਾ ਕੰਮ ਨਹੀਂ ਕਰਦਾ। ਅਸੀਂ ਕਿਹਾ ਕਿਉਂਕਿ ਸਾਡੀ ਬਦਦਿਆਨਤੀ ਨਹੀਂ, ਅਸੀਂ ਤੇ ਜੋ ਲੋਕਾਂ ਨੇ ਤਾਸਰ ਕਾਇਮ ਕੀਤਾ ਔਰ ਜੋ ਸਾਡਾ ਵੀ ਤਾਸਰ ਬਣਿਆ ਤੁਹਾਡੇ ਕੰਮਾਂ ਤੋਂ, ਅਸੀਂ ਆਪਣਾ ਤਜਜ਼ੀਆ ਦਿੰਦੇ ਹਾਂ। ਲੇਕਿਨ ਸਾਨੂੰ ਸਹਾਫਤੀ ਇਮਾਨਦਾਰੀ ਦਾ ਵੀ ਪਤਾ ਹੈ, ਸਾਨੂੰ ਇਸ ਗੱਲ ਦਾ ਪਤਾ ਹੈ ਕਿ ਅਗਲੇ ਬੰਦੇ ਦਾ ਵਰਜਨ ਦੇਣਾ ਵੀ ਜ਼ਰੂਰੀ ਹੈ, ਕਿਉਂਕਿ ਅਗਰ ਅਸੀਂ ਤੁਹਾਡਾ ਵਰਜਨ ਨਹੀਂ ਦੇਵਾਂਗੇ ਤੇ ਕੱਲ੍ਹ ਨੂੰ ਤੁਸੀਂ ਅਦਾਲਤ ਜਾ ਕੇ ਕਹੋਗੇ, ਅਮਰੀਕਾ ਦੀ ਅਦਾਲਤ ਹੋਵੇ, ਬਰਤਾਨੀਆ ਦੀ ਹੋਵੇ ਜਾਂ ਪਾਕਿਸਤਾਨ ਹੋਵੇ, ਕਿ ਜਨਾਬ ਇਹ ਬੰਦਾ ਗਲਤ ਹੈ, ਇਹ ਮੈਨੂੰ ਡਿਫੇਮ ਕਰਨਾ ਚਾਹੁੰਦਾ, ਇਹ ਮੇਰੀ ਇੱਜ਼ਤ ਖਰਾਬ ਕਰਨਾ ਚਾਹੁੰਦਾ, ਇਹ ਮੇਰੀ ਰੈਪੂਟੇਸ਼ਨ ਖਰਾਬ ਕਰਨਾ ਚਾਹੁੰਦਾ ਤੇ ਇਹ ਮੇਰੇ ਤੇ ਝੂਠਾ ਇਲਜ਼ਾਮ ਲਾਉਂਦਾ, ਮੈਂ ਤੇ ਇਨਕਾਰ ਕਰਦਾ ਤੇ ਇਹ ਬੰਦਾ ਮੇਰਾ ਵਰਜਨ ਨਹੀਂ ਚਲਾਉਂਦਾ। ਤੇ ਅਸੀਂ ਜਨਾਬ ਆਪਣੀ ਪੂਰੀ ਇਮਾਨਦਾਰੀ ਨਾਲ ਇਹ ਤੁਹਾਡੇ ਸਾਹਮਣੇ ਰੱਖਨੇ ਵੀ ਅਸੀਂ ਜਿਹੜਾ ਆਪਣਾ ਤਜਜ਼ੀਆ ਦੇ ਰਹੇ, ਓਪੀਨੀਅਨ ਦੇ ਰਹੇ, ਅਸੀਂ ਕਹਿੰਦੇ ਕਿ ਮੈਨੂੰ ਇਹ ਲੱਗਦਾ ਹੈ, ਹਕੀਕਤ ਕੀ ਉਹ ਤਾਂ ਰੱਬ ਨੂੰ ਪਤਾ, ਉਹਨਾਂ ਨੂੰ ਪਤਾ, ਸਾਨੂੰ ਇਹ ਲੱਗਦਾ ਹੈ ਜੋ ਮੈਨੂੰ ਲੋਕਾਂ ਨੇ ਦੱਸਿਆ ਹੈ ਜਾਂ ਜੋ ਮੈਂ ਵੇਖਿਆ ਹੈ ਜਾਂ ਜੋ ਮੇਰਾ ਤਜਜ਼ੀਆ ਬਣਿਆ ਹੈ ਕਿ ਇਹ ISI ਨਾਲ ਰਲ ਕੇ ਕੰਮ ਕਰਦੇ ਨੇ। ਉਹ ਆਉਂਦੇ ਨੇ ਵੀ ਮੈਂ ਨਹੀਂ ਕਰਦਾ ISI ਨਾਲ ਕੰਮ, ਮੇਰਾ ਨਹੀਂ ਇਹ ਕੰਮ ਹੈਗਾ, ਮੈਂ ਬਿਲਕੁਲ ਇਹ ਅੱਲਾ ਵਾਸਤੇ ਕੰਮ ਕਰਦਾ ਹਾਂ ਜਾਂ ਮੈਂ ਇਹ ਕਿਸੇ ਕੌਜ਼ ਵਾਸਤੇ ਕੰਮ ਕਰਦਾ। ਤੇ ਅਸੀਂ ਜਨਾਬ ਤੁਹਾਡਾ ਵੀ ਵਰਜਨ ਰੱਖਤਾ, ਲੇਕਿਨ ਤੁਹਾਡਾ ਵਰਜਨ ਰੱਖਣ ਦੇ ਬਾਵਜੂਦ ਮੈਂ ਤੁਹਾਡੇ ਸਾਹਮਣੇ ਡਿਫਰੈਂਸ ਆਫ ਓਪੀਨੀਅਨ ਇਹੀ ਕਰਾਂਗਾ ਕਿ ਮੇਰਾ ਜਿਹੜਾ ਓਪੀਨੀਅਨ ਹੈ ਉਹ ਇਹੀ ਹੈ ਕਿ ਮੇਰੇ ਖਿਆਲ 'ਚ ਤੁਹਾਡੇ ਜਿਹੜਾ ਮੇਰਾ ਜ਼ਾਤੀ ਖਿਆਲ ਹੈ, ਓਪੀਨੀਅਨ ਹੈ ਕਿ ਤੁਹਾਡੇ ISI ਦੇ ਵਿੱਚ ਜਿਹੜੇ ਤੁਹਾਡੀਆਂ ਰਲੀਆਂ ਚੁਗਦੀਆਂ ਨੇ, ਮਤਲਬ ਕਿ ਤੁਸੀਂ ਉਹਨਾਂ ਨਾਲ ਰਲ ਕੇ ਕੰਮ ਕਰਦੇ ਹੋ, ਇਹ ਮੇਰਾ ਓਪੀਨੀਅਨ ਹੈ। ਓਪੀਨੀਅਨ ਦੇਣ ਦਾ ਮੈਨੂੰ ਸੱਚ ਤੁਸੀਂ ਆਪਣਾ ਸਾਹਮਣੇ ਰੱਖੋ, ਤੁਸੀਂ ਆਪਣੇ ਸਬੂਤ ਰੱਖੋ ਸਾਹਮਣੇ, ਦੁਨੀਆ ਵੇਖੇ ਮੈਂ ਆਪਣਾ ਓਪੀਨੀਅਨ ਰੱਖ ਰਿਹਾ। ਹੋ ਸਕਦਾ ਦੁਨੀਆ ਕਵੇ ਐਵੇਂ ਹੀ ਇਹ ਗਿੱਲ ਸਾਹਿਬ ਬਕਵਾਸ ਕਰ ਰਹੇ ਨੇ, ਇਹਨਾਂ ਦੇ ਓਪੀਨੀਅਨ ਦਾ ਕੀ ਹੈ, ਤੇ ਐਵੇਂ ਆਪਣੀ ਮੁਖਾਲਫਤ ਦੇ ਵਿੱਚ ਓਪੀਨੀਅਨ ਦੇਈ ਜਾ ਰਹੇ ਨੇ। ਹੋ ਸਕਦਾ ਲੋਕੀ ਇੰਝ ਸਮਝਣ, ਹੋ ਸਕਦਾ ਲੋਕੀ ਸਮਝਣ ਕਿ ਇਹਨਾਂ ਦੇ ਓਪੀਨੀਅਨ 'ਚ ਬੜਾ ਵਜ਼ਨ ਹੈ, ਤੇ ਮੈਂ ਆਪਣਾ ਓਪੀਨੀਅਨ ਇਮਾਨਦਾਰੀ ਨਾਲ ਦਿੰਦਾ ਰਵਾਂਗਾ। ਤੁਸੀਂ ਡਿਫਰ ਕਰੋਗੇ, ਆਪਣਾ ਤੁਸੀਂ ਅੱਗੋਂ ਓਪੀਨੀਅਨ ਡਿਫਰੈਂਟ ਦਿਓਗੇ, ਅਸੀਂ ਆਵਾਮ ਦੇ ਸਾਹਮਣੇ ਉਹ ਵੀ ਰੱਖਾਂਗੇ। ਦੋ ਨੰਬਰ ਹੀ ਨਹੀਂ ਕਰਾਂਗੇ ਵੀ ਤੁਸੀਂ ਇਹ ਕਹਿੰਦੇ ਹੋ ਤੇ ਅਸੀਂ ਇਹ ਕਹਿੰਦੇ ਹਾਂ ਤੇ ਤੁਹਾਡੀ ਗੱਲ ਲੁਕਾ ਲਈਏ। ਅਸੀਂ ਤੁਹਾਡੀ ਗੱਲ ਵੀ ਖੋਲ੍ਹ ਕੇ ਸਾਰਿਆਂ ਦੇ ਸਾਹਮਣੇ ਰੱਖਾਂਗੇ। ਇਹੀ ਜਰਨਲਿਜ਼ਮ ਹੁੰਦਾ ਹੈ ਕਿ ਦੂਜੇ ਦੀ ਗੱਲ ਵੀ ਸਾਹਮਣੇ ਰੱਖੋ। ਅਗਰ ਤੁਸੀਂ ਕੁਝ ਹੋਰ ਵੀ ਕਹਿਣਾ ਚਾਹੁੰਦੇ ਹੋ, ਮਸਲਨ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਤੁਹਾਡਾ ਓਪੀਨੀਅਨ ਹੈ ਮੈਂ ISI ਦਾ ਏਜੰਟ ਹੈ, ਤੁਸੀਂ ਆਪਣੇ ਟਵਿੱਟਰ ਦੇ ਉੱਤੇ ਉਹ ਓਪੀਨੀਅਨ ਦਿਓ, ਮੈਂ ਉਹ ਤੁਹਾਡਾ ਓਪੀਨੀਅਨ ਵੀ ਰੱਖ ਦਿਆਂਗਾ ਕਿ ਜਨਾਬ ਇਹ ਸੋਚਦੇ ਨੇ ਕਿ ਅਸੀਂ ISI ਦੇ ਏਜੰਟ ਹੈ। ਆਪੇ ਲੋਕੀ ਫੈਸਲਾ ਕਰ ਲੈਣਗੇ। ਲੋਕੀ ਭਾਈ ਜੀ ਸਿਆਣੇ ਨੇ। ਮੈਂ ਆਪਣੇ ਬਾਰੇ ਕਹਾਂ, ਤੁਹਾਡੇ ਬਾਰੇ ਕਹਾਂ, ਜਦੋਂ ਤੱਕ ਲੋਕੀ ਸਬੂਤ ਨਹੀਂ ਕਿਸੇ ਚੀਜ਼ ਦਾ ਦੇਖਦੇ, ਉਹ ਜਾਂ ਕੋਈ ਬੰਦਾ ਉਹਨਾਂ ਦੇ ਹਿਸਾਬ ਨਾਲ ਐਵੇਂ ਝੂਠੀ ਰਾਏ ਦੇ ਰਿਹਾ ਤਾਂ ਉਹ ਉਹਦੇ 'ਤੇ ਕੋਈ ਅਸਰ ਉਸਰ ਨਹੀਂ ਲੈਂਦੇ। ਅੱਛਾ ਖੈਰ, ਖੌਲਾ ਚੌਧਰੀ ਨੂੰ ਉੱਥੇ ਪੇਸ਼ ਕੀਤਾ ਗਿਆ। ਜ਼ਾਹਿਰ ਹੈ ਜ਼ੁਲਮ ਹੈ,
ਖਵਾਤੀਨ ਨੂੰ ਜਿਸ ਵੇਲੇ ਫੜਦੇ ਨੇ ਮਜ਼ੰਮਤ ਹੀ ਅਸੀਂ ਕਰਨੀ, ਹੋਰ ਅਸੀਂ ਕੀ ਕਰਨਾ। ਤੇ ਜਦੋਂ ਅਸੀਂ ਇਹਨਾਂ ਦੇ ਉੱਤੇ ਤਨਕੀਦ ਕਰਦੇ ਹਾਂ, ਕਿਉਂਕਿ ਮੈਂ ਤੁਹਾਨੂੰ ਆਪਣਾ ਓਪੀਨੀਅਨ ਦੱਸ ਚੁੱਕਿਆ ਕਿ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਉਹ ਹੀ ਲੈ ਆਉਂਦੇ ਨੇ ਹਰ ਕੇਸ ਦੇ ਵਿੱਚ, ਮੇਰਾ ਖਿਆਲ ਹੈ, ਮੇਰਾ ਤਜਜ਼ੀਆ ਹੈ, ਮੇਰਾ ਓਪੀਨੀਅਨ ਹੈ। ਤੇ ਉਹਨਾਂ ਨੂੰ ਗੁੱਸਾ ਆਇਆ ਤੇ ਕਈ ਬੰਦੇ ਨੇ ਆਖਿਆ ਵੀ ਪਤਾ ਨਹੀਂ ਅਸੀਂ ਖੌਲਾ ਚੌਧਰੀ ਨੂੰ ਕਹਿਣ ਡਏ ਕਿ ਉਹਦੇ ਨਾਲ ਚੰਗਾ ਹੋਇਆ। ਨਾ ਨਾ ਨਾ, ਉਹ ਤੇ ਇੱਕ ਬੱਚੀ ਹੈ, ਉਹਨੂੰ ਅੰਮ੍ਰਿਤ ਜਾਣ ਤੋਂ ਰੋਕਣ ਡਏ ਨੇ, ਅਸੀਂ ਉਹਦੀ ਮੁਜ਼ੰਮਤ ਕਰਦੇ ਹਾਂ। ਅਸੀਂ ਤੇ ਜਿਹੜਾ ਦੂਜੇ ਪਾਸਿਓਂ ਕੰਮ ਪਾਇਆ ਜਾਂਦਾ ਹੈ ਬਰੀਕ ਵਾਰਦਾਤਾਂ, ਉਹਦੇ ਉੱਤੇ ਅਸੀਂ ਗੱਲ ਕਰਦੇ ਹਾਂ ਔਰ ਕਰਦੇ ਰਵਾਂਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈ ਕਿ ਰਾਣਾ ਸਨਾਉਲਾ ਨੇ ਕਿਹਾ ਹੈ, ਟੀਵੀ ਇੰਟਰਵਿਊ 'ਚ ਕਿਹਾ ਹੈ ਕਿ ਇਮਰਾਨ ਖਾਨ ਗ੍ਰਿਫਤਾਰ ਹੋਇਆ ਤੇ ਸਾਨੂੰ ਲੱਗਿਆ ਵੀ 2-3 ਦਿਨਾਂ ਦੇ ਵਿੱਚ ਬਹਿ ਜਾਏਗਾ, ਕਿਉਂਕਿ ਸਾਨੂੰ ਲੱਗਦਾ ਸੀ ਕਿ ਉਹ ਡਰੱਗਸ ਲੈਂਦਾ ਹੈ। ਲੇਕਿਨ ਇਮਰਾਨ ਖਾਨ ਨੇ ਜਿਹੜੀ ਕਰੇਜ ਦਿਖਾਈ ਹੈ, ਡਿਫਾਈਨਸ ਦਿਖਾਈ ਹੈ, ਰੈਜ਼ੀਲੀਅੰਸ ਦਿਖਾਈ ਹੈ, ਉਹਨੇ ਸਭ ਨੂੰ ਮਾਤ ਦਿੱਤੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਲੈਕਸ਼ਨ ਤੋਂ ਪਹਿਲੇ ਇੱਦਤ ਦਾ ਘਟੀਆ ਤਰੀਨ, ਇਹ ਆਪ ਕਹਿੰਦੇ ਨੇ ਹੁਣ, ਇੱਦਤ ਦਾ ਘਟੀਆ ਤਰੀਨ ਕੇਸ ਜਿਹੜਾ ਬਣਾਇਆ ਉਹਦੇ ਪਿੱਛੇ ਵੀ ਸੋਚ ਇਹੀ ਸੀ, ਆਵਾਮ ਸੋਚੇਗੀ ਕਿ ਉਹ ਚੰਗਾ ਮੁਸਲਮਾਨ ਨਹੀਂ। ਮਤਲਬ ਰਾਣਾ ਸਨਾਉਲਾ ਸਾਹਿਬ ਦੇ ਅਲਫਾਜ਼ ਐਗਜ਼ੈਕਟ ਇਹ ਨਹੀਂ, ਲੇਕਿਨ ਕਹਿਣ ਦਾ ਮਕਸਦ ਇਹੀ ਹੈ ਕਿ ਇਹ ਮੁਹੰਮਦ ਉਮੈਰ ਸਾਹਿਬ ਨੇ ਰਿਪੋਰਟ ਕੀਤੀ ਹੈ ਗੱਲ, ਲੇਕਿਨ ਉਹਨਾਂ ਦੇ ਕਹਿਣ ਦਾ ਮਕਸਦ ਇਹ ਹੈ ਕਿ ਰਾਣਾ ਸਾਹਿਬ ਹੁਣ ਕਹਿਣਾ ਇਹ ਚਾਹ ਰਹੇ ਨੇ ਕਿ ਇੱਦਤ ਦਾ ਕੇਸ ਨਹੀਂ ਸੀ ਬਣਾਉਣਾ ਚਾਹੀਦਾ ਜਰਨੈਲਾਂ ਨੂੰ, ਉਹ ਵੀ ਡਿਸਟੈਂਸ ਕਰ ਰਹੇ ਨੇ। ਉਹਨਾਂ ਦਾ ਖਿਆਲ ਇਹ ਹੈ ਕਿ ਇਹ ਜਿਹੜਾ ਕੇਸ ਬਣਾਇਆ ਸੀ ਇਹਦਾ ਖਿਆਲ ਇਹ ਸੀ ਵੀ ਇਹ ਬੰਦਾ ਚੰਗਾ ਮੁਸਲਮਾਨ ਨਹੀਂ ਤੇ ਇਹਨੂੰ ਲੋਕੀ ਵੋਟ ਨਹੀਂ ਦੇਣਗੇ। ਲੋਕਾਂ ਨੇ 8 ਫਰਵਰੀ ਨੂੰ ਵੋਟ ਇੰਨੇ ਕੁ ਦਿੱਤੇ ਕਿ ਤਬਾਹੀ ਕਰਕੇ ਰੱਖ ਦਿੱਤੀ। ਤੇ ਖੈਰ ਇਹ ਹੁਣ ਉਹ ਵੀ ਪਛਤਾ ਰਹੇ ਨੇ ਵੀ ਅਸੀਂ ਇਹ ਕੰਮ ਕੀ ਕੀਤਾ, ਲੇਕਿਨ ਹੁਣ ਤੇ ਹੋ ਗਿਆ, ਜੋ ਕੁਝ ਹੋਣਾ ਸੀ ਹੋ ਗਿਆ। ਆਵਾਮ ਨੇ ਇੰਨਾ ਕੁ ਵੋਟ ਪਾਇਆ ਕਿ ਇਹਨਾਂ ਦੇ ਕੰਟਰੋਲ 'ਚ ਨਹੀਂ। ਅੱਛਾ ਜੀ, ਅੱਗੋਂ ਫਵਾਦ ਚੌਧਰੀ ਸਾਹਿਬ ਵਗੈਰਾ ਸਾਰਿਆਂ ਦੀਆਂ ਮੁਲਾਕਾਤਾਂ ਹੋ ਰਹੀਆਂ ਨੇ, ਤੁਸੀਂ ਸੁਣਿਆ ਹੀ ਹੈ। ਅਸੀਂ ਆਪਣਾ ਤਜਜ਼ੀਆ ਦਿੱਤਾ ਕਿ ਸ਼ਾਇਦ ਜਿਹੜੇ ਕੋਟ ਲਖਪਤ ਦੇ ਮਕੀਨ ਨੇ ਉਹ ਸਾਰਿਆਂ ਦੀ ਜਾਂ ਉਹਨਾਂ 'ਚੋਂ ਕੁਝ ਲੋਕਾਂ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜ਼ਮਾਨਤਾਂ ਦਾ ਬੰਦੋਬਸਤ ਹੋਵੇ। ਇਹ ਹੁਣ ਫਵਾਦ ਚੌਧਰੀ ਵਗੈਰਾ ਦੀਆਂ ਮੁਲਾਕਾਤਾਂ 'ਚ ਇਹ ਗੱਲ ਨਿਕਲੇਗੀ ਕਿ ਨਹੀਂ, ਇਹ ਅਗਲੇ 2-3 ਹਫ਼ਤਿਆਂ 'ਚ ਨਜ਼ਰ ਆ ਜਾਏਗਾ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦੇਣਾ ਵੀ ਨਵੰਬਰ ਦੇ ਮਹੀਨੇ 'ਚ ਦੂਜੇ ਪਾਸੇ ਜਿਹੜਾ PTI ਦਾ ਵਰਕਰ ਹੈ ਉਹ ਵੀ ਬੜਾ ਇਸ ਵੇਲੇ ਤੱਤਾ ਹੈ, ਉਹ ਵੀ ਇਹਤਜਾਜ ਕਰਨਾ ਚਾਹੁੰਦਾ ਹੈ ਔਰ ਜਰਨੈਲਾਂ ਨੂੰ ਇਹਦਾ ਬੜਾ ਖਤਰਾ ਬਣਿਆ ਹੈ ਵੀ ਕਿਤੇ ਇਹਤਜਾਜ ਸ਼ੁਰੂ ਨਾ ਹੋ ਜਾਏ। ਅੱਛਾ ਜੀ, ਸ਼ਾਹਿਦ ਖਕਾਨ ਅਬਾਸੀ, ਉਹਨਾਂ ਦੇ ਬਾਰੇ ਪਤਾ ਚੱਲਿਆ, ਸਾਬਕ ਵਜ਼ੀਰ ਆਜ਼ਮ ਵੀ ਨੇ, ਉਹਨਾਂ ਦੇ ਬਾਰੇ ਪਤਾ ਚੱਲਿਆ ਕਿ ਉਹ ਬਿਮਾਰ ਨੇ, ਉਹਨਾਂ ਨੂੰ ਦਿਲ ਦਾ ਮਸਲਾ ਬਣਿਆ। ਸਾਡੀ ਦੁਆ ਕਿ ਅੱਲਾ ਉਹਨਾਂ ਨੂੰ ਸਿਹਤਯਾਬ ਕਰੇ। ਮੈਨੂੰ ਇੱਕ ਵਾਕਿਆ ਯਾਦ ਆ ਗਿਆ, ਇੱਕ ਸਾਡੇ ਕੁਲੀਗ ਸਨ, ਨਾਮ ਮੈਂ ਉਹਨਾਂ ਦਾ ਨਹੀਂ ਲਵਾਂਗਾ, ਉਹਨਾਂ ਨੇ ਇੱਕ ਫਾਈਲ ਦਿੱਤੀ ਵਜ਼ੀਰ ਆਜ਼ਮ ਸਾਹਿਬ ਨੂੰ ਔਰ ਆਖਿਆ ਜੀ ਕਿ ਸ਼ਾਹਿਦ ਖਕਾਨ ਅਬਾਸੀ ਸਾਹਿਬ ਜਿਹੜੇ ਨੇ ਇਹਨਾਂ ਨੇ ਫਲਾਨੀ ਜਗ੍ਹਾ ਤੋਂ ਕੋਈ ਕਿਕ ਬੈਕਸ ਲਏ ਨੇ, ਕੋਈ ਪੈਸੇ ਲਏ ਨੇ ਤੇ ਇਹ ਉਹਦੇ ਸਬੂਤ ਨੇ, ਇਹ ਗੱਲਾਂ ਨੇ। ਵਜ਼ੀਰ ਆਜ਼ਮ ਸਾਹਿਬ ਨੇ ਮੈਨੂੰ ਦੇ ਦਿੱਤੀ ਫਾਈਲ ਔਰ ਆਖਿਆ ਜੀ ਇਹ ਜਾਓ ਇਹਨਾਂ ਦੇ ਨਾਲ ਤੇ ਮੀਡੀਆ ਨਾਲ ਸ਼ੇਅਰ ਕਰਨਗੇ। ਉਹ ਜਿਹੜੇ ਦੋਸਤ ਨੇ ਜਿਹੜੇ ਲੈ ਕੇ ਆਏ ਸਨ, ਜਿਨ੍ਹਾਂ ਦੀ ਤਹਿਕੀਕ ਸੀ, ਮੇਰੀ ਤਹਿਕੀਕ ਤੇ ਨਹੀਂ ਸੀ, ਉਹਨਾਂ ਫਾਈਲ ਲਿਆ ਕੇ ਦਿੱਤੀ ਔਰ ਆਖਿਆ ਜੀ ਇਹ ਤਹਿਕੀਕ ਹੈ। ਤੇ ਵਜ਼ੀਰ ਆਜ਼ਮ ਸਾਹਿਬ ਨੇ ਕਿਹਾ ਕਿ ਇਹਨਾਂ ਦੇ ਨਾਲ ਜਾਓ ਤੇ ਪ੍ਰੈਸ ਕਾਨਫਰੰਸ ਤੇ ਗੱਲ ਕਰੋ ਤੇ ਇਹ ਗੱਲ ਕਰਨਗੇ, ਆਪਣਾ ਮੁੱਦਾ ਦੱਸਣਗੇ ਜਿਹੜਾ ਤਹਿਕੀਕ ਕਰਕੇ ਲਿਆਏ ਨੇ। ਉਹ ਸਾਡੇ ਕੁਲੀਗ ਹੀ ਸਨ। ਅਸੀਂ ਚਲੇ ਗਏ, ਪ੍ਰੈਸ ਸੱਦ ਲਈ, ਪ੍ਰੈਸ ਕਾਨਫਰੰਸ ਆ ਗਈ, ਮਤਲਬ ਕਿ ਸਹਾਫੀ ਆ ਗਏ, ਪ੍ਰੈਸ ਕਾਨਫਰੰਸ ਸ਼ੁਰੂ ਹੋਣ ਲੱਗੀ। ਜਿਸ ਵੇਲੇ ਬਿਲਕੁਲ ਆਖਰੀ ਲਮਹਾਤ ਸਨ ਨਾ, ਮਤਲਬ ਕਿ ਬੋਲਣਾ ਸ਼ੁਰੂ ਕਰਨਾ ਸੀ ਉਸ ਤੋਂ ਕੁਝ ਚੰਦ ਮਿੰਟ ਪਹਿਲੇ, ਸਮਝ ਰਹੇ ਹੋ ਨਾ, ਮਤਲਬ ਕਿ ਇੱਕ ਤੇ ਹੁੰਦਾ ਨਾ ਕੋਈ ਥੋੜੀ ਦੇਰ ਪਹਿਲੇ ਦੱਸ ਦਿਓ ਜੇ ਮੀਡੀਆ ਅੱਧਾ ਆਇਆ ਅੱਧਾ ਨਹੀਂ ਆਇਆ, ਤੁਸੀਂ ਪ੍ਰੈਸ ਕਾਨਫਰੰਸ ਕੈਂਸਲ ਵੀ ਕਰ ਸਕਦੇ ਹੋ। ਲੇਕਿਨ ਮੈਂ ਗੱਲ ਕਰਦਾ ਉਸ ਮੂਮੈਂਟ ਦੀ ਜਿਸ ਵੇਲੇ ਬਸ ਥੋੜੀ ਦੇਰ ਪਹਿਲੇ, ਜਿਸ ਵੇਲੇ ਤੁਸੀਂ ਬਸ ਬੋਲਣਾ ਸ਼ੁਰੂ ਕਰਨਾ, ਉਦੋਂ ਮੇਰੇ ਕੰਨ 'ਚ ਕਹਿੰਦੇ ਨੇ ਵੀ ਬੋਲਣਾ ਤੁਸੀਂ ਹੈ, ਮੈਂ ਨਹੀਂ ਬੋਲਣਾ, ਇਹ ਫਾਈਲ ਤੁਹਾਨੂੰ ਦੇ ਦਿੱਤੀ ਹੈ, ਗੱਲ ਸਾਰੀ ਤੁਸੀਂ ਕਰਨੀ ਹੈ, ਮੈਂ ਨਹੀਂ ਬੋਲਣਾ। ਅੱਛਾ, ਮੈਂ ਉਹਨਾਂ ਨਾਲ ਵੇਖਿਆ, ਬਜ਼ੁਰਗ ਸਨ, ਮੈਂ ਬਜ਼ੁਰਗਾਂ ਨਾਲ ਦੇਖਿਆ, ਮੈਂ ਕਿਹਾ ਵੀ ਬੜੇ ਖੋਚਲ ਬਜ਼ੁਰਗ ਹੋ ਤੁਸੀਂ, ਮਤਲਬ ਕਿ ਵਜ਼ੀਰ ਆਜ਼ਮ ਸਾਹਿਬ ਦੇ ਅੱਗੇ ਨੰਬਰ ਆਪਣੇ ਬਣਾ ਲੈਣੇ ਕਿ ਤੁਸੀਂ ਇਹ ਲੈ ਕੇ ਆਇਓ ਸੌਦਾ, ਤੇ ਇੱਥੇ ਇਹ ਸੌਦਾ ਸਾਡੇ ਗਲ ਪਾ ਦਿੱਤਾ ਤੁਸੀਂ, ਠੀਕ ਹੈ ਨਾ, ਤੇ ਅਸੀਂ ਹੁਣ ਇਹ ਢੋਲ ਵਜਾਵਾਂਗੇ। ਹੁਣ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ ਉੱਥੇ ਮਹਿਫਲ ਭਖੀ ਸੀ ਤੇ ਮਤਲਬ ਸਾਫੀ ਵੀ ਅੱਗੇ ਬੈਠੇ ਸਨ, ਹੁਣ ਗੱਲ ਕਰਨੀ ਪੈਣੀ ਸੀ, ਫਾਈਲ ਪਈ ਸੀ ਸਾਹਮਣੇ, ਹੁਣ ਪ੍ਰੈਸ ਕਾਨਫਰੰਸ ਕੈਂਸਲ ਕਰਾਂਗੇ ਤੇ ਫਿਰ ਉਹ ਵੀ ਮਾੜੀ ਗੱਲ ਹੈ। ਮੈਂ ਕੀਤੀ ਜੀ, ਮੈਂ ਉਹਨਾਂ ਦੇ ਜਿਹੜੇ ਡਾਕੂਮੈਂਟ ਲਿਆਂਦੇ ਹੋਏ ਸੀ ਉਹ ਸਾਰੇ ਪੇਸ਼ ਕੀਤੇ, ਗੱਲਬਾਤ ਕੀਤੀ ਸਾਰੀ। ਉਸ ਤੋਂ ਬਾਅਦ ਸ਼ਾਹਿਦ ਖਕਾਨ ਅਬਾਸੀ ਸਾਹਿਬ ਨੇ ਮੇਰੇ ਤੇ ਤੋਹੀਨ ਦਾ, ਡੈਫੇਮੇਸ਼ਨ ਦਾ ਕੇਸ ਕਰ ਛੱਡਿਆ। ਮੈਨੂੰ ਉਦੋਂ ਸਮਝ ਆਈ ਵੀ ਭਾਈ ਹੋਰੀ ਕਿਉਂ ਨਹੀਂ ਬੋਲੇ, ਕਿਉਂਕਿ ਕੇਸ ਮੈਂ ਭੁਗਤਣਾ, ਮਲਾਈ ਉਹਨਾਂ ਖਾਣੀ ਹੈ ਤੇ ਲਿੱਤਰ ਪੌਲਾ ਅਸੀਂ ਸਹਿਣਾ ਹੈ। ਤੇ ਸਾਡੇ ਤੇ ਕਿਹੜਾ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ, ਕਿਹੜਾ ਇੱਕ ਕੇਸ ਸੀ, ਕਈ ਕੇਸ ਬਣੇ ਸਨ ਮੇਰੇ ਤੇ ਡੈਫੇਮੇਸ਼ਨ ਦੇ। ਉਹ ਰਹੀ ਕੋਈ ਮੈਂ ਜ਼ਾਤੀ ਮੇਰੀ ਲੜਾਈ ਨਹੀਂ ਸੀ ਹੁੰਦੀ, ਕਿਤੇ ਜੰਗਲਾ ਬੱਸ ਦੇ ਵਿੱਚ ਮੈਂ ਆਖਿਆ ਵੀ ਕਰਪਸ਼ਨ ਹੈ, ਉਹਦਾ ਕੇਸ ਬਣ ਗਿਆ। ਉਹ ਜ਼ਾਹਿਰ ਹੈ ਮੈਨੂੰ ਮੇਰੇ ਜਿਹੜੇ ਬੌਸ ਸਨ ਉਹ ਆਉਂਦੇ ਸਨ ਵੀ ਇਹ ਕਰਪਸ਼ਨ ਹੋਈ ਹੈ ਤੇ ਜਾ ਕੇ ਗੱਲ ਕਰੋ, ਮੈਂ ਗੱਲ ਕਰਦਾ ਸਾਂ, ਅਗਲੇ ਮੇਰੇ ਤੇ ਕੇਸ ਠੋਕ ਦਿੰਦੇ ਸਨ। ਅੱਛਾ, ਮੈਨੂੰ ਕਿਉਂਕਿ ਮੈਂ ਪਹਿਲੀ ਵਾਰੀ ਸਿਆਸਤ 'ਚ ਗਿਆ ਸਾਂ, ਇਸ ਗੱਲ ਦਾ ਨਹੀਂ ਸੀ ਪਤਾ ਵੀ ਇਹ ਇਮਰਾਨ ਖਾਨ ਸਾਹਿਬ ਨੇ ਅਗਰ ਕਿਹਾ ਹੈ ਤੇ ਇਹ ਸਾਹਮਣੇ ਜਿਹੜਾ ਬੰਦਾ ਹੈ ਬੜਾ ਹੀ ਤਗੜਾ, ਇਹਦੇ ਬਾਰੇ ਗੱਲ ਨਾ ਕਰੋ, ਕਿਸੇ ਹੋਰ ਤੇ ਚੜ੍ਹ ਜਾਓ। ਇਹ ਜ਼ਰਾ ਬਲਾ ਬਲੂ ਕੇ ਵਜ਼ੀਰ ਆਜ਼ਮ ਸਾਹਿਬ ਨੂੰ ਕਿਹੜਾ ਸਵੇਰੇ ਯਾਦ ਰਹਿਣੀ, ਸਾਨੂੰ ਉਹ ਜੋ ਕਹਿੰਦੇ ਸਨ ਅਸੀਂ ਜਾ ਵੱਜੀਦਾ ਸੀ। ਤੇ ਉਹ ਇੱਕ ਤੋਂ ਬਾਅਦ ਦੂਜਾ ਕੇਸ, ਖੈਰ ਉਹ ਜਿਹੜੇ ਮੇਰੇ ਨਾਲ ਦੋਸਤ ਬੈਠੇ ਸਨ ਉਹ ਨਾਲ ਹੀ ਬੈਠੇ ਰਹੇ, ਉਹਨਾਂ ਗੱਲ ਕੋਈ ਨਹੀਂ ਕੀਤੀ, ਉਹ ਇੰਝ ਹੀ ਬਸ ਬੜਾਵੇ ਬਣ ਕੇ ਨਾਲ। ਮੁਹਤਰਮ ਨੇ, ਮੈਂ ਇਹਤਰਾਮ ਕਰਦਾ ਉਹਨਾਂ ਦਾ, ਲੇਕਿਨ ਬਲਕਿ ਮੈਂ ਤਾਂ ਸਲੂਟ ਕਰਦਾ ਵੀ ਕਿੱਡੇ ਸਿਆਣੇ ਬੰਦੇ ਕਿ ਦੇਖੋ ਨਾ ਕਿ ਪਾਣੀ ਦੇ ਵਿੱਚ ਛਾਲ ਵੀ ਮਾਰੀ ਤੇ ਗਿੱਲੇ ਵੀ ਨਾ ਹੋਏ।
ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਉਹ ਮੌਸਮ ਵਾਂਗੂ ਬਦਲ ਗਏ। ਉਹ ਜਨਾਬ ਉਹਨਾਂ ਨੇ ਆਰਾਮ ਦੇ ਨਾਲ ਆਪਣੇ ਪੱਤੇ ਛੱਤੇ ਝਾੜੇ ਤੇ ਅਗਲੀ ਬਹਾਰ ਦੇ ਵਿੱਚ ਫਿਰ ਪੱਤੇ ਆ ਗਏ। ਤੇ ਸਾਡੀ ਹਾਲਤ ਉਹੀ ਪਈ, ਅਸੀਂ ਆਖਿਆ ਵੀ ਜਾਂ ਸਾਨੂੰ ਵੱਢੋ ਤੇ ਜਾਂ ਅਸੀਂ ਖਲੋਤੇ ਹਾਂ, ਤੇ ਅਗਲਿਆਂ ਵੱਢ ਛੱਡਿਆ। ਖੈਰ ਮੁਖਤਸਰ ਗੱਲ ਇਹ ਹੈ ਕਿ ਉਹ ਸਾਨੂੰ ਕੇਸ ਭੁਗਤਣਾ ਪੈ ਗਿਆ। ਸ਼ਾਹਿਦ ਖਾਕਾਨ ਅਬਾਸੀ ਸਾਹਿਬ ਨੇ ਕੇਸ ਕਰ ਦਿੱਤਾ। ਜਿੱਥੇ ਇੰਨੇ ਕੇਸ ਸਨ ਉੱਥੇ ਕਿ ਵੀ ਕੇਸ ਸੀ। ਅਸੀਂ ਤੇ ਮੇਰਾ ਮਤਲਬ ਜਦੋਂ ਇੱਕ ਜਿਹੜਾ ਸਾਊ ਢੱਗਾ ਹੁੰਦਾ ਹੈ ਨਾ, ਜਾਂ ਚਲੋ ਸਾਊ ਛੱਡੋ, ਨਾ ਵੀ ਸਾਊ ਹੋਵੇ, ਜਦੋਂ ਇੱਕ ਬੌਲ ਜਿਹੜਾ ਉਹਨੂੰ ਤੁਸੀਂ ਪੰਜਾਲੀ ਦੇ ਵਿੱਚ ਪਾ ਦਿਓ, ਉਹਨੂੰ ਤੁਸੀਂ ਪੰਜਾਲੀ 'ਚ ਪਾ ਦਿਓ ਇੱਕ ਵਾਰੀ, ਤੇ ਉਹ ਜਦੋਂ ਹਲ ਵਾਹਣ ਵਾਸਤੇ ਪੰਜਾਲੀ 'ਚ ਉਹਦਾ ਸਿਰ ਦੇ ਦਿੰਦੇ, ਜਦੋਂ ਸਿਰ ਹੀ ਪੰਜਾਲੀ 'ਚ ਆ ਗਿਆ ਤਾਂ ਉਹਨੇ ਫਿਰ ਕਿੱਧਰ ਜਾਣਾ ਹੁੰਦਾ, ਫਿਰ ਉਹਨੂੰ ਵਗਣਾ ਹੀ ਪੈਂਦਾ। ਤੇ ਮੇਰੇ ਵਰਗਾ ਢੱਗਾ ਭਾਵੇਂ ਅਥਰਾ ਸੀ ਬੌਲਦ, ਉਹ ਭਾਵੇਂ ਅਥਰਾ ਸੀ ਤੇ ਭਾਵੇਂ ਉਹ ਮੇਰਾ ਮਤਲਬ ਹੈ ਕਿ ਸਾਊ ਸੀ, ਜੋ ਵੀ ਤੁਸੀਂ ਕਹਿਣਾ, ਸਾਡਾ ਜਦੋਂ ਸਿਰ ਹੀ ਪੰਜਾਲੀ 'ਚ ਆ ਗਿਆ ਤਾਂ ਫਿਰ ਵਗਣਾ ਹੀ ਸੀ। ਅਸੀਂ ਕਿਹਾ ਚਲੋ ਜਿੱਥੇ ਇੰਨੇ ਕੇਸ ਨੇ ਇੱਕ ਹੋਰ ਸਹੀ, ਇਹਨੂੰ ਵੀ ਭੁਗਤਾਂਗੇ। ਲੇਕਿਨ ਮੈਂ ਤੁਹਾਨੂੰ ਸਾਰੀ ਗੱਲ ਇਸ ਤੋਂ ਸੁਣਾਈ ਕਿ ਸ਼ਾਹਿਦ ਖਾਕਾਨ ਅਬਾਸੀ ਸਾਹਿਬ ਨੇ ਜਿਸ ਵੇਲੇ ਸਾਡਾ ਜੋੜ ਪਿਆ ਚੌਧਰੀ ਨਿਜ਼ਾਮਦੀਨ ਨਾਲ, ਤੇ ਹੋਰ ਦਰਜਨਾਂ 'ਚ ਕੇਸ ਹੋਏ, ਤੇ ਇੱਕ ਦਿਨ ਮੈਨੂੰ ਪਤਾ ਲੱਗਾ ਵੀ ਉਹਨਾਂ ਆਪਣਾ ਕੇਸ ਮੇਰੇ ਤੋਂ ਵਾਪਸ ਲੈ ਲਿਆ। ਉਹਨਾਂ ਨੂੰ ਕਿਸੇ ਬੰਦੇ ਨੇ ਪੁੱਛਿਆ ਵੀ ਇਹ ਤੁਸੀਂ ਕੇਸ ਕਿਉਂ ਵਾਪਸ ਲਿਆ? ਉਹਨੇ ਕਿਹਾ ਯਾਰ ਇਹਦੇ 'ਤੇ ਇੰਨੇ ਕੇਸ ਹੋਰ ਬਣੇ ਨੇ ਤੇ ਇਸ ਵੇਲੇ ਚੰਗਾ ਨਹੀਂ ਲੱਗਦਾ ਵੀ ਮੈਂ ਵੀ ਉਹਦੇ ਨਾਲ ਇੱਟ ਖੜਾਕਾ ਕਰਾਂ। ਉਹਨੇ ਕਿਹੜਾ ਮੇਰੇ 'ਤੇ ਇਲਜ਼ਾਮ ਆਪ ਲਾਏ ਸਨ, ਉਹ ਤਾਂ ਹਕੂਮਤੀ ਕੰਮ ਸੀ ਉਹਦਾ। ਉਹਨੂੰ ਜੋ ਫਾਈਲ ਲੱਭੀ ਸੀ ਉਹਨੇ ਅੱਗੇ ਗੱਲ ਕੀਤੀ। ਉਹ ਗੱਲ ਸੱਚੀ ਝੂਠ ਹੋ ਤੇ ਇੱਕ ਅਲੱਗ ਗੱਲ ਹੈ। ਮੈਨੂੰ ਤਾਂ ਜ਼ਾਹਿਰ ਹੈ ਜੋ ਕੁਝ ਵੀ ਉਹ ਸਾਹਿਬ ਨੇ ਸਾਰੀ ਤਹਿਕੀਕ ਕਰਕੇ ਲਿਆ ਕੇ ਦਿੱਤੀ ਸੀ, ਮੈਂ ਉਹੀ ਗੱਲ ਕੀਤੀ ਸੀ। ਲੇਕਿਨ ਸ਼ਾਹਿਦ ਖਾਕਾਨ ਅਬਾਸੀ ਸਾਹਿਬ ਨੇ ਉਹ ਇੱਕ, ਮੈਂ ਹੀ ਕਹਾਂਗਾ ਵੀ ਇੱਕ ਉਹਨਾਂ ਦਾ ਚੰਗਾ ਜਸਚਰ ਹੈ। ਉਹਦੀ ਵਜ੍ਹਾ ਇਹ ਹੈ ਕਿ ਇਸ ਵੇਲੇ ਜਿੰਨੇ ਕੇਸ ਸਨ, ਇੱਕ ਵੈਸੇ ਤਾਂ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ ਜਿਹੋ ਜਿਹੇ ਕੇਸ ਸਨ ਉਹਦੇ 'ਚ ਮੈਂ ਇਹ ਨਹੀਂ ਉਹਨਾਂ ਦੀ ਜਿਹੜੀ ਨੇਕੀ ਹੈ ਜਾਂ ਜਿਹੜੀ ਉਹਨਾਂ ਦਾ ਅੱਛਾ ਖਿਆਲ ਉਹਨੂੰ ਮੈਂ ਅੰਡਰਵਾਈਨ ਨਹੀਂ ਕਰ ਰਿਹਾ, ਲੇਕਿਨ ਮੈਂ ਵੈਸੇ ਦੱਸ ਰਿਹਾ ਵੀ ਜਿੱਥੇ ਦਹਿਸ਼ਤਗਰਦੀ ਦੇ ਇੰਨੇ ਕੇਸ ਨੇ, ਬਗਾਵਤ ਗੱਦਾਰੀ ਦੇ ਨੇ, ਤੇ ਇੱਕ ਡੈਫੇਮੇਸ਼ਨ ਦਾ ਵੀ ਸਹੀ। ਲੇਕਿਨ ਤੁਸੀਂ ਆਂਦੇ ਹੋ ਵੀ ਜਦੋਂ ਔਖਾ ਵੇਲਾ ਹੋਵੇ ਨਾ ਤਾਂ ਕੋਈ ਤੁਹਾਡੇ ਉੱਤੋਂ ਤੀਲਾ ਵੀ ਲਾ ਦੇ, ਭਾਰ ਹੌਲਾ ਕਰੇ, ਭਾਵੇਂ ਤੀਲਾ ਹੀ ਲਾਵੇ ਉੱਤੋਂ, ਤੇ ਉਹਦਾ ਵੀ ਜਿਹੜਾ ਉਹ ਅੱਛਾ ਇਕਦਾਮ ਹੁੰਦਾ ਉਹਨੂੰ ਸਰਾਹਣਾ ਚਾਹੀਦਾ। ਤੇ ਇਸ ਵਾਸਤੇ ਅੱਜ ਸ਼ਾਹਿਦ ਖਾਕਾਨ ਅਬਾਸੀ ਸਾਹਿਬ ਦੇ ਬਾਰੇ ਖਬਰ ਮਿਲੀ ਤੇ ਮੈਨੂੰ ਇਹਦੇ 'ਤੇ ਯਾਦ ਆਇਆ ਸਾਰਾ ਵਾਕਿਆ। ਮੈਂ ਕਿਹਾ ਤੁਹਾਡੇ ਨਾਲ ਮੈਂ ਇਹ ਸਾਰੀ ਗੱਲ ਜਿਹੜੀ ਉਹ ਸ਼ੇਅਰ ਕਰਾਂ। ਅੱਛਾ ਜੀ, ਅੱਗੋਂ ਆਪਣਾ ਜਿਹੜੇ ਸ਼ੇਰ ਅਫਜ਼ਲ ਮਰਵਤ ਸਾਹਿਬ ਨੇ, ਉਹਨਾਂ ਨੇ ਬੜੀ ਗੰਦੀ ਜ਼ੁਬਾਨ ਇਸਤੇਮਾਲ ਕੀਤੀ ਹੈ। ਇਸ਼ਾਰਾ ਉਹਨਾਂ ਦਾ ਸਮੀਨਾ ਪਾਸ਼ਾ ਸਾਹਿਬ ਅਲ ਸੀ, ਲੇਕਿਨ ਨਾਂ ਨਹੀਂ ਲਿਆ। ਕਿ ਜੀ ਉਹ ਸ਼ੇਵ ਕਰਨ ਤੋਂ ਬਗੈਰ ਹੀ ਆ ਗਏ ਆਪਣਾ ਸ਼ੋਅ ਦੇ ਉੱਤੇ। ਅੱਗੇ ਤਲਤ ਹੁਸੈਨ ਸਾਹਿਬ ਜਿਹੜੇ ਸਨ, ਉਹ ਵੈਸੇ ਬੜੀਆਂ ਗੱਲਾਂ ਕਰਦੇ ਨੇ, ਲੇਕਿਨ ਰੱਜ ਕੇ ਬੇਸ਼ਰਮ ਨੇ। ਪਹਿਲੇ ਵੀ ਇਹ ਕੰਮ ਕਰਦੇ ਰਹੇ ਨੇ, ਪਹਿਲੇ ਵੀ ਇਸੇ ਤਰ੍ਹਾਂ ਖਵਾਤੀਨ ਦੇ ਨਾਲ ਇਹਨਾਂ ਨੇ, ਉਹਨਾਂ ਦੀ ਜਿਹੜੀ ਤੋਹੀਨ ਹੋਈ ਉੱਥੇ ਹੱਸਦੇ ਰਹੇ, ਦੰਦ ਕੱਢਦੇ ਰਹੇ। ਇਹ ਦੋਵੇਂ ਕਲਿੱਪ ਵੇਖ ਲਓ। ਇੱਕ ਪਹਿਲੇ ਸਾਡੇ ਬੜੇ ਸੀਨੀਅਰ ਦੋਸਤ ਨੇ ਨੁਸਰਤ ਜਾਵੇਦ ਸਾਹਿਬ, ਇੱਕ ਵਾਰੀ ਉਹਨਾਂ ਨੇ ਗੱਲ ਕੀਤੀ ਸੀ ਤੇ ਉਦੋਂ ਵੀ ਤਲਤ ਹੁਸੈਨ ਸਾਹਿਬ ਨੇ ਇਸੇ ਬੇਸ਼ਰਮੀ ਦਾ ਮੁਜ਼ਾਹਰਾ ਕੀਤਾ ਸੀ। ਹੁਣ ਮਰਵਤ ਸਾਹਿਬ ਨੇ ਕੀਤੀ ਹੈ, ਹੁਣ ਵੀ ਉਸੇ ਬੇਸ਼ਰਮੀ ਦਾ ਇਹਨਾਂ ਨੇ ਮੁਜ਼ਾਹਰਾ ਕੀਤਾ। ਜ਼ਰਾ देखो, उनकी नज़र में बंदा हैंडसम है। अब वो जिनकी औलादे हैं, उन्होंने 1992 में इन्हें देखा था, दूर से आ रहे हैं, तो देखिए ना, उसका अपनी यादें होती हैं, बचपन की मोहब्बत को दिल से न जुदा कर। मुझे ना कट कर, आप कैमरा सिर्फ नुसरत पे रखे थी, शेव किए बगैर आई थी। तो खातून शेव किए? हाँ जी, खातून शेव किए बगैर? हाँ, मतलब ये वो शेव किए बगैर आई थी। अच्छा, अगर आप नहीं समझते हैं तो मैं वजाहत से कह जो आपने कह दिया उसको प्रोसेस करने में मुझे काफी टाइम लग रहा। ਦੇਖ ਲਿਆ ਜੀ, ਇਹ ਕਰੀਮ ਹੈ ਤੁਹਾਡੇ ਮੀਡੀਆ ਦੀ। ਤਲਤ ਹੁਸੈਨ ਸੈਯਦ ਸਾਹਿਬ ਜਿਨ੍ਹਾਂ ਦੇ ਬਾਰੇ ਸੋਚਦੇ ਸੋ, ਮਰਵਤ ਨੂੰ ਛੱਡੋ ਤੇ ਕੰਮ ਹੀ ਇਹ ਕਰਦਾ ਉਹਦਾ, ਤੇ ਉਹਨੂੰ ਛੱਡੋ ਵਿਚਾਰਾ ਤੇ ਇਸ ਵੇਲੇ ਰੈਲੀਵੈਂਟ ਹੋਣ ਵਾਸਤੇ ਗੰਦੀਆਂ ਗਾਲਾਂ ਦਿੰਦਾ ਹੈ, ਖਾਂਦਾ ਹੈ, ਉਹਦਾ ਤੇ ਹੀ ਕੰਮ ਹੈ। ਥੋੜੇ ਦਿਨ ਹੋਰ ਵੇਖ ਲਓ, ਇਹਨੇ ਕੱਪੜੇ ਲਾ ਕੇ ਬਾਹਰ ਆ ਜਾਣਾ, ਜਾਂ ਇਹਨੇ ਕੋਈ ਇਹੋ ਜਿਹੇ ਦਾਅਵੇ ਕਰ ਛੱਡਣੇ ਨੇ ਵੀ ਜਿਹੜੇ ਤੁਹਾਨੂੰ ਯਕੀਨ ਹੀ ਨਹੀਂ ਆਉਣੇ ਵੀ ਯਾਰ ਇਹ ਵੀ ਹੋ ਸਕਦਾ ਹੈ ਜਾਂ ਕੋਈ ਬੰਦਾ ਕਰ ਸਕਦਾ, ਕੁਝ ਵੀ ਕਰੇਗਾ। ਉਹਨੂੰ ਤੇ ਇਸ ਵੇਲੇ ਵਿਚਾਰੇ ਨੂੰ ਰੈਲੀਵੈਂਸ ਚਾਹੀਦੀ ਹੈ, ਉਹਦਾ ਤੇ ਉਹਨੂੰ ਤੇ ਟੋਟ ਆਈ ਹੈ ਰੈਲੀਵੈਂਸ ਦੀ, ਤੇ ਉਹਨੂੰ ਛੱਡ ਦਿਓ। ਉਹਦੇ ਤੇ ਮੇਰਾ ਗਿਲਾ ਨਹੀਂ, ਉਹ ਬਲਕਿ ਇਸ ਤੋਂ ਵੀ ਗੰਦੀਆਂ ਗੱਲਾਂ ਕਰੇ ਤੇ ਮੈਂ ਐਕਸਪੈਕਟ ਕਰਾਂਗਾ। ਇੱਕ ਖੈਰ ਉਹਨੇ ਜ਼ਿਆਦਤੀ ਕੀਤੀ, ਜਿਹੜੀ ਇੱਕ ਭੈੜੀ ਗੱਲ ਕੀਤੀ, ਗੰਦੀ ਗੱਲ ਕੀਤੀ, ਜਿਹੜੀ ਪਾਕਿਸਤਾਨ 'ਚ ਆਮ ਹੈ। ਜਦੋਂ ਆਪਣੇ ਮੁਖਾਲਫ ਨਾਲ ਪੂਰੇ ਨਾ ਆ ਸਕੋ ਤਾਂ ਉੱਤੇ ਇਲਜ਼ਾਮ ਲਾ ਦਿੱਤਾ। ਉਹ ਇਲਜ਼ਾਮ ਇਹ ਲਾਇਆ ਕਿ ਇਮਰਾਨ ਰਿਆਜ਼ ਨੂੰ ਕਿਸੇ ਚੈਨਲ ਤੋਂ ਇਸ ਲਈ ਕੱਢਿਆ ਗਿਆ ਕਿ ਉੱਥੇ ਉਹਨੇ ਖਾਤੂਨ ਨੂੰ ਹਰਾਸਾਂ ਕੀਤਾ ਸੀ। ਅਸੀਂ ਮੀਡੀਆ ਨੂੰ ਡੀਲ ਕੀਤਾ। ਇਮਰਾਨ ਰਿਆਜ਼ ਦੀਆਂ ਜਿੰਨੀਆਂ ਵੀ ਨੌਕਰੀਆਂ ਨੇ ਉਹ ਸਾਡੇ ਸਾਹਮਣੇ ਹੀ ਖਤਮ ਹੋਈਆਂ ਨੇ ਜਾਂ ਲੱਗੀਆਂ ਨੇ। ਇਹ ਬਿਲਕੁਲ ਝੂਠ ਗੱਲ ਹੈ। ਮੈਂ ਕਿਉਂਕਿ ਸਾਰੇ ਮੀਡੀਆ ਨੂੰ ਡੀਲ ਕਰਦਾ ਸਾਂ, ਮੇਰੇ ਕੋਲ ਸਭ ਤੋਂ ਪਹਿਲਾਂ ਖਬਰ ਆਉਂਦੀ, ਤੇ ਇਹ ਜਿੰਨੇ ਵੀ ਇਮਰਾਨ ਰਿਆਜ਼ ਦੇ ਨਾਲ ਇਹਦੇ ਉੱਤੇ ਜਿਹੜਾ ਇਲਜ਼ਾਮ ਮਰਵਤ ਸਾਹਿਬ ਆਪ ਲਾ ਰਹੇ ਨੇ ਜਾਂ ਉਹਨਾਂ ਨੂੰ ਕਿਸੇ ਨੇ ਦੱਸਿਆ, ਬਿਲਕੁਲ ਝੂਠ ਤੂਫਾਨ। ਤੇ ਹੋਰ ਕਿਸੇ ਤਰੀਕੇ ਨਾਲ ਇਮਰਾਨ ਰਿਆਜ਼ 'ਤੇ ਹਮਲਾ ਕਰੋ, ਸਾਫ਼ ਦੀ ਤਰੀਕੇ ਨਾਲ, ਕਿਸੇ ਹੋਰ ਤਰੀਕੇ ਨਾਲ, ਤੁਹਾਨੂੰ ਸਵਾਦ ਵੀ ਆਵੇ। ਲੇਕਿਨ ਮੈਂ ਫਿਰ ਕਿਹਾ ਕਿ ਮਰਵਤ ਸਾਹਿਬ ਇੰਨੇ ਗੰਦੇ ਪ੍ਰਗੰਦੇ ਹੋ ਗਏ ਨੇ ਕਿ ਉਹਨਾਂ ਦੇ ਕੋਲੋਂ ਹੁਣ ਹੋਰ ਕੋਈ ਤੁਸੀਂ ਉਮੀਦ ਲਾ ਵੀ ਨਹੀਂ ਸਕਦੇ। ਉਹ ਇਸ ਤੋਂ ਵੀ ਗਾਂਹ ਜਿਹੜਾ ਕੰਮ ਹੈ ਉਹ ਕਰਨਗੇ। ਖੈਰ, ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।